ਦਰਸ਼ਕੋ ਬ੍ਰੇਕ ਬਾਅਦ ਤੁਹਾਡਾ ਸਭ ਦਾ ਭਰਪੂਰ ਸਵਾਗਤ ਹੈ। ਸੋ ਵੀਅਰਸ ਗੱਲਬਾਤ ਕਰਨ ਜਾ ਰਹੇ ਹਾਂ ਕਿ ਪਿਛਲੇ ਦਿਨੀ ਆਸਟ੍ਰੇਲੀਆ ਦੇ ਮੂਲ ਨਿਵਾਸੀਆਂ ਨੂੰ ਆਸਟ੍ਰੇਲੀਅਨ ਸੰਵਿਧਾਨ ਦਾ ਹਿੱਸਾ ਬਣਾਉਣ ਦਾ ਜਿਹੜੇ ਸੰਬੰਧੀ ਇੱਕ ਰੈਫਰੈਂਡਮ ਕਰਵਾਇਆ ਗਿਆ। ਇਸ ਰੈਫਰੈਂਡਮ ਵਿੱਚ 60% ਆਸਟ੍ਰੇਲੀਅਨ ਨੇ ਇਸ ਦੇ ਖਿਲਾਫ ਜਿਹੜੀ ਹੈ ਵੋਟ ਪਾਈ ਹੈ ਔਰ ਇਸ ਰੈਫਰੈਂਡਮ ਦੇ ਪ੍ਰਚਾਰ ਦੌਰਾਨ ਆਸਟ੍ਰੇਲੀਆ ਵਿਚਲਾ ਗੋਰਾ ਨਸਲਵਾਦ ਵੀ ਖੁੱਲ੍ਹ ਕੇ ਸਾਹਮਣੇ ਆਇਆ। ਸੋ ਰੈਫਰੈਂਡਮ ਨਤੀਜਿਆਂ ਦਾ ਸਾਡੇ ਲਈ ਕੀ ਮਤਲਬ ਨਿਕਲਦਾ ਹੈ, ਇਸ ਬਾਰੇ ਗੱਲਬਾਤ ਕਰਨ ਜਾ ਰਹੇ ਹਾਂ। ਨਾਲ ਤੁਹਾਡੇ ਜਿਹੜੇ ਲਾਈਵ ਮੈਸੇਜ ਨੇ YouTube ਦੇ ਉੱਪਰ ਜਾਂ Facebook ਦੇ ਉੱਪਰ ਉਹ ਵੀ ਆਪਾਂ ਲਵਾਂਗੇ। ਸੋ ਅਸੀਂ ਚਾਹਾਂਗੇ ਕਿ ਤੁਸੀਂ ਇਸ ਤਰ੍ਹਾਂ ਬਣੇ ਰਹਿਣਾ, ਦੇਖਣ ਸੁਣ ਲਈ ਲਿਖਣ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਧੰਨਵਾਦ ਜੀ। ਡਾਕਟਰ ਸਾਹਿਬ ਕੀ ਕਹਿਣਾ ਚਾਹੋਗੇ? देखो, वैसे ਜਦੋਂ ਅਸੀਂ ਰੈਫਰੈਂਡਮ ਲਫ਼ਜ਼ ਇਸਤੇਮਾਲ ਕਰਦੇ ਹਾਂ ਤੇ ਖਾਲਿਸਤਾਨ ਰੈਫਰੈਂਡਮ ਨੇ ਇਸ ਲਫ਼ਜ਼ ਨੂੰ ਹਾਊਸ ਹੋਲਡ ਲਫ਼ਜ਼ ਬਣਾ ਦਿੱਤਾ ਹੈ। ਸਾਰਿਆਂ ਦੇ ਵਿੱਚ ਇਸ ਦੀ ਚਰਚਾ ਹੁੰਦੀ ਹੈ ਜੀ। ਹਾਲਾਂਕਿ ਜਦੋਂ ਇਹ ਆਸਟ੍ਰੇਲੀਅਨ ਰੈਫਰੈਂਡਮ ਜਾਂ ਜਿਸ ਨੂੰ ਜਿਹੜਾ ਹੈ ਉਹ ਵੌਇਸ ਵੀ ਕਿਹਾ ਗਿਆ, ਇਹ ਉੱਥੋਂ ਦੇ ਜਿਹੜੇ ਮੂਲ ਨਿਵਾਸੀ ਨੇ ਜਿਨ੍ਹਾਂ ਨੂੰ ਐਬੋਰੀਜਨਲਸ ਕਿਹਾ ਜਾਂਦਾ ਸੀ, ਹੁਣ ਫਸਟ ਨੇਸ਼ਨ ਕਿਹਾ ਜਾਂਦਾ ਹੈ। ਔਰ ਇਹਨਾਂ ਦੀ ਆਬਾਦੀ ਆਸਟ੍ਰੇਲੀਆ ਦੀ ਟੋਟਲ ਆਬਾਦੀ ਜਿਹੜੀ ਹੈ ਉਹ ਲਗਭਗ 26 ਮਿਲੀਅਨ ਹੈ ਅਤੇ 4% ਦੇ ਕਰੀਬ ਇਹ ਐਬੋਰੀਜਨਲ ਟੋਰਸ ਸਟ੍ਰੇਟ ਆਈਲੈਂਡ ਦੇ ਲੋਕ ਨੇ ਜਿਹੜੇ ਕਦੇ ਉਸ ਮੁਲਕ ਦੇ ਮਾਲਕ ਸੀ। ਇਹ ਇੱਕ ਬੜੀ ਦੁਖਦ ਕਹਾਣੀ ਹੈ ਕਿ ਕਿਵੇਂ ਉਹਨਾਂ ਨੂੰ, ਜਿਵੇਂ ਅਸੀਂ ਅਮਰੀਕਾ ਦੇ ਹਵਾਲੇ ਨਾਲ ਦੇਖਦੇ ਹਾਂ ਕਿ ਇੱਥੋਂ ਦੇ ਮੂਲ ਨਿਵਾਸੀਆਂ ਨਾਲ ਜਿਹੜੇ ਸੋ ਕਾਲਡ ਪਿਲਗ੍ਰਿਮ ਆਏ ਉਹਨਾਂ ਨੇ ਕੀ ਕੀਤਾ ਜਾਂ ਕੈਨੇਡਾ ਦੇ ਵਿੱਚ ਕੀ ਕੀਤਾ। ਅੱਜ ਇੰਨਾ ਕੁ ਤਾਂ ਹੈ ਜੀ, ਇਹਨਾਂ ਨੂੰ ਐਬੋਰੀਜਨਲ ਨਹੀਂ ਫਸਟ ਨੇਸ਼ਨ ਕਿਹਾ ਜਾਏ, ਲੇਕਿਨ ਉਹਨਾਂ ਦੀ ਇਕੱਲੀ ਆਜ਼ਾਦੀ ਨਹੀਂ ਖੋਈ ਗਈ। ਉਹਨਾਂ ਨੂੰ ਕਿਵੇਂ ਬਿਮਾਰੀਆਂ ਦੇ ਵਿੱਚ ਸੁੱਟਿਆ ਗਿਆ, ਕਿਵੇਂ ਨਸ਼ਿਆਂ 'ਚ ਲਾਇਆ ਗਿਆ, ਕਿਵੇਂ ਉਹ ਕੁਛ ਕੀਤਾ ਗਿਆ ਤਾਂ ਕਿ ਉਹਨਾਂ ਦੀ ਨਸਲ ਹੀ ਮੁੱਕ ਜਾਏ। ਹੁਣ ਇਹਦੇ ਬਾਵਜੂਦ ਜਿਹੜੇ ਕੁਛ ਸੈਂਸੀਬਲ ਲੋਕ ਵਕਤ ਪਾ ਕੇ ਉਹਨਾਂ ਨੂੰ ਲੱਗਦਾ ਵੀ ਸਦੀਆਂ ਤੋਂ ਅਸੀਂ ਜ਼ੁਲਮ ਕੀਤਾ ਹੈ, ਹੁਣ ਅਸੀਂ ਮੁਲਕ ਸਾਂਭਿਆ ਹੋਇਆ, ਕੋਈ ਬਹੁਤਾ ਫਰਕ ਨਹੀਂ ਪੈਂਦਾ ਜੇ ਅਸੀਂ ਇਹਨਾਂ ਨੂੰ ਮੁੱਖ ਧਾਰਾ ਦੇ ਨਾਲ ਜੋੜ ਲਈਏ, ਕਾਨਸਟੀਟਿਊਸ਼ਨਲੀ ਇਹਨਾਂ ਨੂੰ ਰੈਕਗਨਾਈਜ਼ ਕਰੀਏ। ਜਿਹੜੀ ਵੀ ਫੰਡਿੰਗ ਦੂਜੀ ਤੀਜੀ ਹੈ ਉਹ ਇੱਕ ਪ੍ਰੋਪਰ ਢੰਗ ਨਾਲ ਜਾਏ। ਹੁਣ ਵੀ ਜਾਂਦੀ ਹੈ ਫੰਡਿੰਗ, ਉਹ NGO ਜਾਂ ਦੂਸਰੇ ਜਿਹੜੇ ਆਪਣੇ ਆਪ ਨੂੰ ਫੈਟ ਕੈਟ ਬਣੇ ਹੋਏ ਨੇ ਉਹਦਾ ਮਿਸਯੂਜ਼ ਕਰਕੇ। ਸੋ ਇਸ ਦੇ ਉੱਤੇ ਜਿਹੜਾ ਉਹ ਰੈਫਰੈਂਡਮ ਕਰਵਾਇਆ ਗਿਆ, ਆਸਟ੍ਰੇਲੀਆ ਦੇ ਲੋਕਾਂ ਨੇ ਪਾਰਟਿਸਿਪੇਟ ਕੀਤਾ ਸਾਰਿਆਂ ਨੇ। ਔਰ ਜਿਹੜੀ ਵੀਕਐਂਡ ਦੇ ਉੱਤੇ ਹੀ ਵੋਟਿੰਗ ਸੀ ਕਿ 60% ਲੋਕਾਂ ਨੇ ਕਿਹਾ ਕਿ ਨੋ, ਇਹਨਾਂ ਨੂੰ ਕੋਈ ਕਾਨਸਟੀਟਿਊਸ਼ਨਲ ਜਿਹੜਾ ਹੈ ਉਹ ਦਰਜਾ ਦੇਣ ਦੀ ਲੋੜ ਨਹੀਂ। 40% ਨੇ ਕਿਹਾ ਕਿ ਯੈਸ। ਹੁਣ ਹਾਲਾਂ ਜਦੋਂ ਇਹ ਰੂਲਿੰਗ ਪਾਰਟੀ ਨੇ ਇਸ ਨੂੰ ਕੀਤਾ, ਪਹਿਲਾਂ ਵੀ ਕੁਛ ਮੁੱਦਿਆਂ ਤੇ ਰੈਫਰੈਂਡਮ ਹੁੰਦੇ ਰਹੇ ਨੇ, ਉਹ ਇੱਕ ਵੱਖਰੀ ਕਹਾਣੀ ਹੈ। ਉਹਦੇ 'ਚ ਇੱਕ ਜੁਆਇੰਟ ਜਿਹੀ ਗੱਲ ਹੁੰਦੀ ਸੀ, ਪਰ ਇਹ ਹਾਲਾਂ ਇਹ ਲੱਗਦਾ ਸੀ ਕਿ ਵੀ ਇਹ ਕੋਈ ਏਡਾ ਇਸ਼ੂ ਨਹੀਂ ਹੈ, ਪੈਸੇ ਪਹਿਲਾਂ ਵੀ ਜਾਂਦੇ ਨੇ, ਉਹ ਥਰੂ ਇੱਕ ਸਿਸਟਮ ਜਾਣਗੇ, ਘੱਟੋ ਘੱਟ ਜਿਹੜੀ ਕਰਪਸ਼ਨ NGO ਜਾਂ ਦੂਜਿਆਂ ਰਾਹੀਂ ਹੈ ਉਹ ਰੁਕੇਗੀ। ਲੇਕਿਨ ਹੋਇਆ ਇਹ ਵੀ ਜਿਉਂ-ਜਿਉਂ ਨੇੜੇ ਆਇਆ ਹੈ ਔਰ ਇਸ ਤਰੀਕੇ ਦਾ ਪ੍ਰਚਾਰ ਹੋ ਗਿਆ ਜਿਵੇਂ ਉਹ ਗੋਰਿਆਂ ਦੇ ਅੰਦਰ, ਜਿਵੇਂ ਮੈਂ ਅਕਸਰ ਕਹਿੰਦਾ ਵੀ ਬਹੁਤ ਵਾਰ ਇਹਨਾਂ ਦੀ ਤੁਸੀਂ ਥੋੜ੍ਹੀ ਜਿਹੀ ਸਕਿਨ ਪੀਲ ਕਰੋ ਤੇ ਥੱਲੋਂ ਸ਼ੁੱਧ ਰੇਸਿਸਟ ਜਿਹੜਾ ਉਹ ਇਨਸਾਨ ਨਿਕਲ ਆਉਂਦਾ। ਜਿਵੇਂ ਅਸੀਂ ਹਿੰਦੂ ਤਵੀਆਂ ਦੀ ਗੱਲ ਕਰੀਏ, ਜਿੰਨੇ ਮਰਜ਼ੀ ਉਹ ਸੈਕੂਲਰ ਗੱਲਾਂ ਕਰ ਰਹੇ ਹੋਣ, ਸਿੱਖਾਂ ਦੀ ਤਾਰੀਫ ਕਰ ਰਹੇ ਹੋਣ, ਲੰਗਰ ਨੂੰ ਹੋਣ, ਆਪਨੇ ਬਚਾ ਦਿਆ ਦੂਜਾ, ਤੁਸੀਂ ਕਿਸੇ ਹਿੰਦੂ ਤਵੀ ਦੀ ਥੋੜ੍ਹੀ ਜਿਹੀ ਸਕਿਨ ਪੀਲ ਕਰੋ, ਥੱਲੋਂ ਸ਼ੁੱਧ ਬਨਾਰਸੀ ਹਿੰਦੂ ਨਿਕਲ ਆਉਂਦਾ। ਉਹਦਾ ਵਿਚਲੀ ਨਫ਼ਰਤ ਜ਼ਾਹਰ ਹੁੰਦੀ ਹੈ। ਸੋ ਇਹ ਰੈਫਰੈਂਡਮ ਤੱਕ ਪਹੁੰਚਣ ਤੋਂ ਪਹਿਲਾਂ ਜਿਸ ਕਿਸਮ ਦੀ ਹੇਟਰੇਟ ਇਹਨਾਂ ਦੇ ਲਈ ਫਸਟ ਨੇਸ਼ਨ ਲਈ ਆਈ, ਇਹ ਸਾਨੂੰ ਆਪਣੇ ਨਾਲ ਜੋ ਸਾਡੇ ਨਾਲ ਹੋ ਰਿਹਾ ਇਹ ਵੀ ਯਾਦ ਦਹਾਨੀ ਕਰਵਾ ਰਿਹਾ ਸੀ। ਔਰ ਇਸ ਦੇ ਨਾਲ ਈਵਨ ਹੁਣ ਵੀ ਜਦੋਂ ਕਿ ਇਹ ਆਲਮੋਸਟ 2 ਹਫ਼ਤੇ ਹੋ ਜਾਣੇ ਨੇ ਜਿਹੜਾ ਕਨਫਲਿਕਟ ਜਿਹੜਾ ਉਹ ਮਿਡਲ ਈਸਟ ਦੇ ਵਿੱਚ ਸ਼ੁਰੂ ਹੋਇਆ ਔਰ ਹੇਟ ਕ੍ਰਾਈਮ ਕਿਸ ਲੈਵਲ ਦਾ। ਅੱਜ ਈਵਨ ਇੱਥੇ ਰਿਚਮੰਡ 'ਚ ਇੱਕ 16-17 ਸਾਲ ਦਾ ਸਿੱਖ ਬੱਚਾ ਜਿਹੜਾ ਕਿ ਸਫ਼ਰ ਕਰ ਰਿਹਾ ਸੀ ਬੱਸ ਦੇ ਵਿੱਚ ਜਾਂ ਟ੍ਰੇਨ ਦੇ ਵਿੱਚ, ਉਹਨੂੰ ਇੱਕ ਗੋਰੇ ਨੇ ਆ ਕੇ ਹਿੱਟ ਕਰਕੇ ਜਾਂ ਦੂਜੇ ਕਿ ਯੂ ਆਰ ਨਾਟ ਅਲਾਊਡ ਟੂ ਹੈਵ ਦਿਸ ਇਨ ਆਵਰ ਕੰਟਰੀ। ਔਰ ਹੋਰ ਵੀ ਬਹੁਤ ਸਾਰੀਆਂ ਘਟਨਾਵਾਂ ਹੇਟ ਕ੍ਰਾਈਮ, ਕਿਉਂਕਿ ਸਾਡੀ ਤਾਂ ਵਿਜ਼ੀਬਿਲਿਟੀ ਹੈ ਕੇਸਾਂ ਔਰ ਦਸਤਾਰ ਦੇ ਨਾਲ। ਸੋ ਇਹ ਜਿਹੜਾ ਅਸੀਂ ਇਹਨਾਂ ਮੁਲਕਾਂ 'ਚ ਵੀ ਔਰ ਆਸਟ੍ਰੇਲੀਆ 'ਚ ਵੀ ਇਹ ਦੇਖਣ 'ਚ ਆਇਆ। ਹਾਲਾਂ ਆਸਟ੍ਰੇਲੀਆ ਬਾਰੇ ਪਹਿਲਾਂ ਵੀ ਕੋਈ ਬਹੁਤਾ ਨਹੀਂ ਹੈ ਕਿ ਬਈ ਉੱਥੇ ਕੋਈ ਬਰਾਬਰੀ ਜਾਂ ਦੂਜੇ ਦਾ ਮੈਂਟਲੀ ਹੈ। ਉਹ ਤਾਂ ਵੈਸੇ ਵੀ ਅੰਗਰੇਜ਼ਾਂ ਨੇ ਉਹਨੂੰ ਕਿਵੇਂ ਉੱਥੋਂ ਲਿਆ ਕੇ ਜੇਲ੍ਹਾਂ 'ਚੋਂ ਲਿਆ ਕੇ ਕ੍ਰਿਮੀਨਲਸ ਨੂੰ ਵਸਾਇਆ ਸੀ। ਲੇਕਿਨ ਇਸ ਇਸ਼ੂ 'ਤੇ ਮੈਂ ਹੋਰ ਵੀ ਡੀਟੇਲ 'ਚ ਗੱਲ ਕਰਨਾ ਚਾਹੁੰਦਾ ਸੀ, ਲੇਕਿਨ ਟਾਈਮ ਪਰ ਮੈਂ ਦੇਖ ਰਿਹਾ। ਔਰ ਇਸ ਸਾਰੇ ਨੇ ਜਿੱਥੇ ਉਹਨਾਂ ਨੂੰ ਫਸਟ ਨੇਸ਼ਨ ਵਾਲਿਆਂ ਨੂੰ ਉਪਰਾਮ ਕੀਤਾ ਔਰ ਉਹਨਾਂ ਦਾ ਆਪਣਾ ਦੇਖੋ ਅੰਦਾਜ਼ ਹੈ। ਆਸਟ੍ਰੇਲੀਅਨ ਇੰਡੀਜਨਸ ਲੀਡਰਸ ਵਾਓ ਸਾਇਲੈਂਸ ਆਫਟਰ ਲੈਂਡਮਾਰਕ ਰੈਫਰੈਂਡਮ ਡਿਫੀਟ। ਹੁਣ ਉਹਨਾਂ ਨੇ ਕੋਈ ਬਿਆਨਬਾਜ਼ੀਆਂ ਨਹੀਂ ਕੀਤੀਆਂ, ਉਹਨਾਂ ਨੇ ਆਪਣੇ ਝੰਡਾ ਜਿਹੜਾ ਹੈ ਐਬੋਰੀਜਨਲਸ ਦੇ ਆਪਣੇ ਨੇ
ਉਹ ਹਾਫ ਮਾਸਟ ਕਰ ਦਿੱਤਾ ਹੈ, ਅੱਧਾ ਚਲਾ ਦਿੱਤਾ ਹੈ। ਅੱਛਾ ਉਹਨੇ ਕਿਹਾ ਵੀ ਇੱਕ ਹਫ਼ਤਾ ਅਸੀਂ ਬਿਲਕੁਲ ਮੌਨ ਰਵਾਂਗੇ, ਚੁੱਪ ਰਵਾਂਗੇ, ਕਿ ਤਾਂ ਕਿ ਅਸੀਂ ਇੰਟਰੋਸਪੈਕਸ਼ਨ ਕਰੀਏ ਕਿ ਕੀ ਹੈ। ਸੋ ਇੰਟਰੋਸਪੈਕਸ਼ਨ ਕੀ ਹੈ? ਉਹੀ ਦੁਨੀਆ ਮਨ ਦੀ ਜ਼ੋਰਾਂ ਨੂੰ, ਕੋਈ ਪੁੱਛੇ ਨਾ ਕਮਜ਼ੋਰਾਂ ਨੂੰ। ਉਹਨਾਂ ਦੀ ਧਰਤੀ ਖੋਈ, ਉਹਨਾਂ ਦੇ ਸਾਧਨ ਖੋਏ। ਹੁਣ ਉੱਥੇ ਕਬਜ਼ਾ ਕਰਕੇ ਜਿਹੜਾ ਸਾਰਾ ਕੇਕ ਇਹਨਾਂ ਨੇ ਬਣਾਇਆ, ਉਹਦੇ ਚੋਂ ਇੱਕ ਛੋਟਾ ਟੁਕੜਾ ਵੀ ਉਹਨਾਂ ਨੂੰ ਦੇਣ ਨੂੰ ਤਿਆਰ ਨਹੀਂ। ਇਹੀ ਜ਼ਹਿਨੀਅਤ ਹੈ। ਇਹੀ ਜੇ ਅਸੀਂ ਈਵਨ ਕਿਸੇ ਵੀ ਕਨਫਲਿਕਟ ਨੂੰ ਦੇਖਾਂਗੇ, ਜੇ ਭਾਰਤ ਦੇ ਹਵਾਲੇ ਨਾਲ ਵੀ ਜੇ ਅਸੀਂ ਸਫ਼ਰ ਕਰ ਰਹੇ ਹਾਂ ਵੀ 80% ਅਸੀਂ ਕੁਰਬਾਨੀਆਂ ਕੀਤੀਆਂ। 150 ਸਾਲ ਪਹਿਲਾਂ ਅਸੀਂ ਜਿਸ ਐਮਪਾਇਰ 'ਚ ਉਹਦੇ 'ਚ ਤੁਹਾਨੂੰ ਬਰਾਬਰ ਦਾ ਹਿੱਸੇਦਾਰ ਬਣਾਇਆ ਸੀ। ਅੱਜ ਸਾਡੇ ਕੋਲ 50,300 ਸਕੁਅਰ ਕਿਲੋਮੀਟਰ 'ਚ ਸਿਮਟ ਕੇ ਰਹਿ ਗਿਆ ਇੱਕ ਇਲਾਕਾ। ਉਹਨੂੰ ਵੀ ਤੁਸੀਂ ਉਹਦਾ ਪਾਣੀ ਵੀ ਖੋਹ ਰਹੇ ਹੋ, ਉਹਦੇ 'ਚ ਨੌਜਵਾਨੀ ਨੂੰ ਵੀ ਮਾਰ ਰਹੇ ਹੋ, ਡਰੱਗਸ ਨਾਲ ਵੀ ਤਬਾਹ ਕਰ ਰਹੇ ਹੋ। ਤੁਸੀਂ 1 ਬਿਲੀਅਨ 400 ਮਿਲੀਅਨ ਲੋਕ ਹੋ, ਤੁਹਾਨੂੰ ਇੰਨੀ ਇਨਸਿਕਿਉਰਿਟੀ ਤਾਂ ਕੋਈ ਨਹੀਂ ਹੋਣੀ। 80% ਹਿੰਦੂ ਰਹਿੰਦੇ ਨੇ ਉੱਥੇ। ਆਸਟ੍ਰੇਲੀਆ 'ਚ 3.5-4% ਵਿਚਾਰੇ ਫਸਟ ਨੇਸ਼ਨ ਵਾਲੇ ਲੋਕ, ਜਿਨ੍ਹਾਂ ਦੀ ਐਵਰੇਜ ਲਾਈਫ ਸਪੈਨ 40-42 ਸਾਲ ਵੀ ਨਹੀਂ ਹੈ, ਜਦੋਂ ਕਿ ਆਮ ਗੋਰੇ ਦੀ ਔਰ ਦੂਜੀ 75 ਸਾਲ ਹੈ। ਵੀ ਤੁਹਾਨੂੰ ਐਸਾ ਕੀ ਖਤਰਾ ਨਜ਼ਰ ਆ ਰਿਹਾ? ਪਰ ਇਹ ਹੈ ਇਨਸਾਨੀ ਜ਼ਹਿਨੀਅਤ ਕਿ ਭਾਈ ਤੁਸੀਂ ਜਿਹੜਾ ਉਹਨਾਂ ਤੋਂ ਜੀਣ ਦਾ ਹੱਕ ਵੀ ਜਿਹੜਾ ਮਾੜਾ ਮੋਟਾ ਉਹ ਵੀ ਉਹਨਾਂ ਨੂੰ ਦੇਣ ਨੂੰ ਤਿਆਰ ਨਹੀਂ। ਜੀ ਰਾਜ ਸਾਹਿਬ, ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਸੋ ਆਪਾਂ ਹੁਣ ਆਪਣੇ ਵਿਊਅਰਸ ਦੇ ਜਿਹੜੇ ਮੈਸੇਜ ਨੇ ਉਹ ਲੈਣ ਜਾ ਰਹੇ ਹਾਂ। ਔਰ ਨਿਹੰਗ ਸਿੰਘ ਜੀ ਫਤਿਹ ਬੁਲਾਉਂਦੇ ਨੇ, ਰਣਜੋਤ ਸਿੰਘ ਖਾਲਸਾ ਜ਼ਿੰਦਾਬਾਦ ਕਹਿੰਦੇ ਨੇ, ਐਂਡ ਸੰਧੂ ਸਾਹਿਬ ਜੀ ਕਹਿੰਦੇ ਬਾਪੂ ਅਮਰਜੀਤ ਸਿੰਘ ਜੀ ਤੇ ਭੈਣੀ ਲਮਕੌਰ ਜੀ ਫਤਿਹ ਬੁਲਾਉਂਦੇ ਨੇ। ਐਂਡ ਖਾਲਸਾ ਵਾਹਿਗੁਰੂ ਜੀ। ਬਸਰਾ 4759 ਲਿਖਦੇ ਉਹ ਵੀ ਫਤਿਹ ਬੁਲਾਉਂਦੇ ਨੇ। ਔਰ ਖਾਲਸਾ ਜ਼ਿੰਦਾਬਾਦ ਕਹਿੰਦੇ ਨੇ। ਜਸਵੰਤ ਕੰਗ ਜੀ ਵੀ ਖਾਲਸਾ ਜ਼ਿੰਦਾਬਾਦ। ਐਂਡ ਇਸੇ ਤਰ੍ਹਾਂ ਗੁਰੀ ਸੰਗੂ 83 ਕਹਿੰਦੇ ਨੇ ਕਿ ਥੈਂਕਸ ਡਾਕਟਰ ਸਾਹਿਬ। ਐਂਡ ਇਸੇ ਤਰ੍ਹਾਂ ਇੰਦਰਜੀਤ ਸਿੰਘ ਸੰਧੂ ਖਾਲਸਾ ਜ਼ਿੰਦਾਬਾਦ। ਜ਼ੁਬੈਦ ਜਾਕੂਬੀ ਜੀ ਅੱਜ ਪੂਰੇ એનર્ਜੀ ਨਾਲ ਭਰੇ ਹੋਏ ਨੇ, ਸਾਰੇ ਮੈਸੇਜ ਉਹਨਾਂ ਦੇ ਨੇ। ਸੋ ਬਹੁਤ ਬਹੁਤ ਸ਼ੁਕਰੀਆ। ਫੁੱਲ ਆਫ એનર્ਜੀ। ਹਾਂਜੀ, ਨੀਂਦ ਪੂਰੀ ਕਰ ਲਈ। नींद पूरी कर ली। कल 11,000 सी। जुल्म रहे और अमन भी हो, क्या ये मुमकिन है? तुम ही रहो, तुम ही कहो, तुम ही कहो। नो जस्टिस नो पीस। हर वो मुल्क भी बेगैरत है जो जुल्म करने वाले के साथ खड़ा है, चाहे वो कोई भी मुल्क हो। एंड फिल जी कहते हैं कि इस्लाम नीलम जी एंड डॉक्टर साहब, इजराइल हैज़ किल्ड 3,000 Palestine Muslims for its 200 hostages। ਐਂਡ ਸਿੰਘ ਗਰਚਾ ਜੀ ਖਾਲਸਾ ਜ਼ਿੰਦਾਬਾਦ ਕਹਿੰਦੇ ਨੇ। ਐਂਡ ਇਸੇ ਤਰ੍ਹਾਂ ਮਨਬੀਰ ਬੈਂਸ ਜੀ 84 ਕਹਿੰਦੇ ਡਾਕਟਰ ਸਾਹਿਬ ਇਹ ਵੀਡੀਓ ਜ਼ਰੂਰ ਸੁਣਿਓ ਤੇ ਗੱਲ ਵੀ ਕਰਿਓ। ਸੋ ਇਸੇ ਤਰ੍ਹਾਂ ਮੈਸੇਜ ਆਏਗਾ ਸਾਡੇ ਕੋਲ ਜ਼ੁਬੈਰ ਜੀ ਹੋਰਾਂ ਦਾ ਕਿ ਡਾਕਟਰ ਸਾਹਿਬ मुझे कहने दें कि पाकिस्तान, ईरान, तुर्की, इजिप्ट, सऊदी साहब भी बेगैरत बनकर फ़लस्तीन की तबाही का तमाशा जो देख रहे हैं। बिल्कुल बिल्कुल। हाँ जी। वो एक उर्दू का कपलेट है कि फफोले जल उठे सीने की आग से, इस घर को आग लग गई घर के चिराग से। ਆਪਣੇ ਹੌਸਲੇ ਵਾਲੇ ਹੁੰਦੇ ਤਾਂ ਫਿਰ ਹੁਣ ਤੱਕ ਫਲਸਤੀਨੀਆਂ ਦਾ ਕੁਝ ਬਣਿਆ ਹੁੰਦਾ ਸੀ। ਬਿਲਕੁਲ। ਨਜ਼ੀਰ ਖਾਨ ਜੀ ਕਹਿੰਦੇ ਵੈਰੀ ਰੀਅਲਿਸਟਿਕ ਐਂਡ ਇਨਫੋਰਮੇਟਿਵ ਐਨਾਲਿਸਿਸ ਉਹਨਾਂ ਨੇ ਕਿਹਾ ਤੁਹਾਨੂੰ। ਔਰ ਖਾਲਸਾ ਦੇਸ਼ ਪੰਜਾਬ ਜੀ ਗੁਰਫਤਿਹ ਬੁਲਾਉਂਦੇ ਨੇ। ਔਰ ਖਾਲਸਾ ਰਾਜ ਜੀ ਵੀ ਕਹਿੰਦੇ ਵਾਹਿਗੁਰੂ ਮਿਹਰ ਕਰਨ ਸਾਰਿਆਂ ਤੇ ਵਾਹਿਗੁਰੂ ਜੀ। ਔਰ ਇਸੇ ਤਰ੍ਹਾਂ ਮੈਸੇਜ ਸਾਡੇ ਕੋਲ ਹੈਗਾ ਮਨਜੀਤ ਸਿੰਘ ਮਠਾਰੂ ਜੀ ਹੋਰਾਂ ਦਾ। ਇਹ ਕਹਿੰਦੇ ਨੇ ਵਾਹਿਗੁਰੂ ਮੇਕਸ ਵਿਨਸ ਟਰੂਥ ਦੈਟ ਇਜ਼ ਖਾਲਿਸਤਾਨ। ਖਾਲਸਾ ਜ਼ਿੰਦਾਬਾਦ ਉਹਨਾਂ ਨੇ ਕਿਹਾ। ਐਂਡ ਵਾਹਿਗੁਰੂ ਸਾਹਿਬ ਬਲੈਸਿੰਗਸ ਆਲ ਫੈਮਿਲੀ ਆਫ ਖਾਲਿਸਤਾਨ। ਔਰ ਇਸੇ ਤਰ੍ਹਾਂ ਜਸਬੀਰ ਬਰਾੜ ਜੀ ਫਤਿਹ ਬੁਲਾਉਂਦੇ ਨੇ ਸਾਨੂੰ। ਗੁਰਨੇਕ ਨਿੱਜਰ ਜੀ ਵੀ ਹਾਂਜੀ ਖਾਲਸਾ ਜ਼ਿੰਦਾਬਾਦ ਕਹਿੰਦੇ ਨੇ। ਮੇਰਾ ਖਿਆਲ ਹੈ ਵੀ ਮੈਂ ਹੁਣ ਤੁਹਾਡੇ ਤੋਂ ਮਾਈਕ ਲੈਂਦਾ ਘੜੀ ਵੱਲ ਦੇਖ ਰਿਹਾ। ਹਾਂਜੀ। ਕੋਹਰਕਾ ਸਿੰਘ ਕਹਿੰਦੇ ਨੇ ਫਤਿਹ ਬੁਲਾ ਕੇ ਪਿਆਰੇ ਭਾ ਜੀ ਡਾਕਟਰ ਸਾਹਿਬ ਤੇ ਪਿਆਰੇ ਭੈਣ ਜੀ, ਸਾਨੂੰ ਯਾਦ ਰੱਖਣਾ ਚਾਹੀਦਾ ਹੈ ਕਿ ਇਜ਼ਰਾਈਲ ਤੇ ਫਲਸਤੀਨ 84 ਵਿੱਚ ਸਿੱਖਾਂ ਦੇ ਉਲਟ ਭਾਰਤ ਨਾਲ ਸਨ, ਪਰ ਫਿਰ ਵੀ ਅਸੀਂ ਆਮ ਲੋਕਾਂ ਦੀ ਸੁੱਖ ਮੰਗਦੇ ਹਾਂ। ਰੱਬ ਖੈਰ ਕਰੇ। ਬਿਲਕੁਲ ਠੀਕ ਕਿਹਾ। ਮੋਸਾਦ ਨੇ ਸਪੈਸ਼ਲ ਕਮਾਂਡੋ ਟ੍ਰੇਨਡ ਕੀਤੇ ਸੀ ਇੰਡੀਆ ਦੇ ਜਿਹੜੇ ਹਮਲਾਵਰ ਸੀ। ਔਰ ਯਾਸਰ ਅਰਾਫਾਤ ਇੰਦਰਾ ਗਾਂਧੀ ਦਾ ਭਰਾ ਬਣਿਆ ਹੋਇਆ ਸੀ, ਉਹਨੂੰ ਵਧਾਈ ਦੇਣ ਵਾਲਿਆਂ 'ਚੋਂ ਸੀ। ਪਰ ਅਸੀਂ ਗੁਰੂ ਨਾਨਕ ਦੇ ਸਿੱਖ ਹਾਂ ਔਰ ਆਮ ਲੋਕਾਈ ਦੇ ਲਈ ਹਮੇਸ਼ਾ ਹੀ ਜਿਹੜਾ ਉਹ ਇਨਸਾਨੀਅਤ ਵਾਲਾ ਰਸਤਾ ਹੀ ਅਖਤਿਆਰ ਕਰਦੇ। ਰਣਜੋਤ ਸਿੰਘ, ਸੋਹਣ ਸਿੰਘ ਮਾਲ, ਨਰਿੰਦਰਪਾਲ ਸਿੰਘ, ਉਹਨਾਂ ਸਾਰਿਆਂ ਨੇ ਫਤਿਹ ਅਰਜ਼ ਕੀਤੀ ਹੈ। ਕਿਰਪਾਲ ਚੀਮਾ, ਥੋੜਾ ਜਿਹਾ ਲੰਬਾ ਇਹਨਾਂ ਦਾ ਮੈਸੇਜ ਹੈ ਪਰ ਮੈਂ ਪੜ੍ਹ ਦਿੰਦਾ। ਖਾਲਸਾ ਲੋਕਤੰਤਰ
ਇੱਕ ਸੱਚਾ ਸੁੱਚਾ ਇਨਸਾਫ ਤੇ ਨਿਆਂ ਪਸੰਦ ਤੇ ਇਨਸਾਨੀਅਤ ਨੂੰ ਪਿਆਰ ਕਰਨ ਵਾਲਾ ਧਰਮੀ ਇਨਸਾਨ ਹੀ ਅਸਲ ਵਿੱਚ ਸੱਚਾ, ਸਾਂਝਾ ਤੇ ਅਸਲੀ ਸੈਕੂਲਰ ਹੋ ਸਕਦਾ ਹੈ ਭਾਈ। ਦੁਨੀਆ ਦਾ ਇਤਿਹਾਸ ਗਵਾਹ ਹੈ ਕਿ ਅੱਜ ਤੱਕ ਮਨੁੱਖਤਾ ਲਈ ਜਿੰਨੀਆਂ ਵੀ ਕੁਰਬਾਨੀਆਂ ਹੋਈਆਂ ਹਨ, ਸਭ ਸੱਚੇ ਧਰਮੀ ਪੁਰਸ਼ਾਂ ਨੇ ਕੀਤੀਆਂ ਹਨ। ਕਿਸੇ ਇੱਕ ਵੀ ਸੈਕੂਲਰ ਤੇ ਰਾਜਨੀਤਿਕ ਆਗੂ ਦਾ ਨਾਮ ਨਹੀਂ ਹੈ। ਇਸ ਦੀ ਸਭ ਤੋਂ ਵੱਡੀ ਉਦਾਹਰਨ ਸ਼੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੀ ਸ਼ਹਾਦਤ ਹੈ। ਖਾਲਸਾ ਪੰਥ ਸਭ ਦਾ ਸਾਂਝਾ, ਸੱਚਾ ਤੇ ਪਵਿੱਤਰ ਗਿਆਨ ਰੂਪ ਤੇ ਅੰਮ੍ਰਿਤ ਦਾ ਸਾਂਝਾ ਸੋਮਾ ਹੈ ਭਾਈ, ਜੋ ਸਾਰੀ ਦੁਨੀਆ ਦੇ ਧਰਮਾਂ ਦਾ ਸਾਂਝਾ ਤੱਤ ਗਿਆਨ ਹੈ, ਜੋ ਇਸ ਦੇਸ਼ ਦੀ ਸਾਂਝੀ ਲੋਕਤੰਤਰੀ ਹੱਕਾਂ ਦੀ ਸਹੀ ਤਰੀਕੇ ਨਾਲ ਅਗਵਾਈ ਕਰ ਸਕਦਾ ਹੈ। ਜ਼ੁਲਮ, ਬੇਇਨਸਾਫੀ, ਅਨਿਆਂ ਖਿਲਾਫ ਆਵਾਜ਼ ਉਠਾਉਣੀ ਹਰ ਇੱਕ ਦਾ ਧਰਮ ਹੈ ਤੇ ਇਸ ਦੀ ਤਾਕਤ ਤੁਹਾਨੂੰ ਇਸ ਸਾਂਝੇ ਅੰਮ੍ਰਿਤ ਦੇ ਸੋਮੇ ਤੋਂ ਹੀ ਪ੍ਰਾਪਤ ਹੁੰਦੀ ਹੈ। ਇਹ ਪੰਥ ਸਾਰੀ ਇਨਸਾਨੀਅਤ ਦਾ ਸਾਂਝਾ ਸੈਕੂਲਰ ਅੰਮ੍ਰਿਤ ਦਾ ਸੋਮਾ ਹੈ, ਕਿਉਂਕਿ UN ਉਹ ਕੰਮ ਨਹੀਂ ਕਰ ਰਹੀ ਜਿਸ ਵਾਸਤੇ ਇਸ ਦੀ ਸਥਾਪਨਾ ਹੋਈ ਸੀ। ਸ਼ਾਇਦ ਇਸੇ ਕਰਕੇ ਦਸ਼ਮੇਸ਼ ਪਾਤਸ਼ਾਹ ਨੇ ਪਹਿਲਾਂ ਹੀ ਖਾਲਸਾ ਪੰਥ ਦੀ ਸਾਜਨਾ ਕੀਤੀ, ਜੋ ਇਹ ਸਾਂਝਾ ਕਾਰਜ ਪੂਰਾ ਕਰੇਗਾ, ਕਿਉਂਕਿ ਖਾਲਸੇ ਤੋਂ ਵੱਡੀ UN ਕੋਈ ਹੋਰ ਇਸ ਸੰਸਾਰ ਵਿੱਚ ਨਹੀਂ ਹੈ, ਹੋਰ ਹੋ ਹੀ ਨਹੀਂ ਸਕਦੀ, ਜਿਸ ਨੇ ਆਉਣ ਵਾਲੇ ਸਮੇਂ ਵਿੱਚ ਪੂਰੇ ਸੰਸਾਰ ਦੀ ਅਗਵਾਈ ਕਰਨੀ ਹੈ। ਇਸ ਨੂੰ ਆਉਣ ਵਾਲੇ ਸਮੇਂ ਵਿੱਚ ਖਾਲਸਾ ਡੈਮੋਕ੍ਰੇਸੀ ਕਿਹਾ ਜਾਏਗਾ ਭਾਈ। ਇੱਕ ਨਵਾਂ ਇਤਿਹਾਸ ਬਣਾ ਰਿਹਾ ਹੈ ਵੀਰੋ। ਜੋ ਖਾਲਸਾ ਆਪਣੀ ਅਰਦਾਸ 'ਚ ਸਭ ਦਾ ਭਲਾ ਮੰਗਦਾ ਹੋਵੇ, ਉਸ ਤੋਂ ਵੱਡਾ ਸਾਂਝਾ ਲੋਕਤੰਤਰ ਹੋਰ ਕਿਹੜਾ ਹੋ ਸਕਦਾ ਹੈ। ਗੱਲ ਅਸਲ ਵਿੱਚ ਇਹ ਹੈ ਕਿ ਸੱਚ ਦੇ ਸਾਹਮਣੇ ਝੂਠੀ ਤੇ ਨਕਲੀ ਸੈਕੂਲਰ ਟੋਲੀ ਨੂੰ ਆਪਣਾ ਚਿਹਰਾ ਛੁਪਾਉਣ ਲਈ ਹਿੰਦੂ, ਸਿੱਖ ਤੇ ਮੁਸਲਮਾਨ ਬਣਾ ਕੇ ਇਸ ਤਰ੍ਹਾਂ ਲੁੱਟਣ ਤੇ ਰਾਜ ਕਰਨ ਦਾ ਮੌਕਾ ਨਹੀਂ ਮਿਲਦਾ। ਖਾਲਸੇ ਤੇ ਇਸ ਦੇਸ਼ ਦਾ ਹਰ ਨਾਗਰਿਕ ਵਿਸ਼ਵਾਸ ਕਰਦਾ ਹੈ, ਫਿਰ ਕਿਉਂ ਨਹੀਂ ਲੋਕਾਂ ਦੀ ਸਾਂਝੀ ਰਾਏ ਨੂੰ ਲੈ ਕੇ ਇਸ ਪੂਰੇ ਮਸਲੇ ਦਾ ਸਹੀ ਹੱਲ ਕੀਤਾ ਜਾਵੇ, ਜਿਸ ਵਿੱਚ ਹਰ ਇਨਸਾਨ ਦੀ ਬਰਾਬਰ ਹਿੱਸੇਦਾਰੀ ਹੋਵੇ। ਆਓ ਆਪਣਾ ਯੋਗਦਾਨ ਪਾਓ। ਵੈਸੇ ਵੀ ਖਾਲਸਾ ਪੰਥ ਵਿੱਚ ਚੋਣ ਇਕੱਲੀ ਗਿਣਤੀ ਦੇ ਆਧਾਰ ਤੇ ਨਹੀਂ, ਮਨੁੱਖਤਾ ਤੇ ਇਨਸਾਨੀਅਤ ਦੇ ਸਾਂਝੇ ਤੇ ਸੱਚੇ ਰੱਬੀ ਗੁਣਾਂ ਦੇ ਆਧਾਰ ਤੇ ਹੁੰਦੀ ਹੈ। ਇਸ ਦੀ ਸਭ ਤੋਂ ਵੱਡੀ ਉਦਾਹਰਨ ਅਪ੍ਰੈਲ 1699 ਦੀ ਵਿਸਾਖੀ ਤੋਂ ਸਾਫ਼ ਤੇ ਸਪਸ਼ਟ ਨਜ਼ਰ ਆਉਂਦਾ ਹੈ, ਜਿੱਥੇ ਦਸ਼ਮੇਸ਼ ਪਾਤਸ਼ਾਹ ਜੀ ਨੇ ਇਸ ਖਾਲਸੇ ਪੰਥ ਦੀ ਨੀਂਹ ਸੱਚ, ਹੱਕ, ਇਨਸਾਫ, ਤਿਆਗ, ਬਲੀਦਾਨ, ਨਿਰਭਉ, ਨਿਰਵੈਰ, ਪ੍ਰੇਮ ਤੇ ਅਕਾਲ ਦੇ ਰੱਬੀ ਗੁਣਾਂ ਦੇ ਆਧਾਰ ਤੇ ਰੱਖ ਕੇ ਇਸ ਨੂੰ ਆਪਣਾ ਖਾਸ ਰੂਪ ਖਾਲਸੇ ਦਾ ਨਾਮ ਦਿੱਤਾ ਹੈ। ਫੈਸਲਾ ਤੁਹਾਡੇ ਹੱਥ ਹੈ। ਮਾਲਕ ਚੜ੍ਹਦੀ ਕਲਾ ਕਰੇ। ਸਰ ਕਿਰਪਾਲ ਸਿੰਘ ਜੀ, ਤੁਹਾਡੀਆਂ ਕਾਫੀ ਗੱਲਾਂ ਆਦਰਸ਼ਵਾਦ ਔਰ ਖਾਲਸਾ ਕਨਸੈਪਟ ਦੀ ਇੰਟਰਪ੍ਰੀਟੇਸ਼ਨ ਹੈ, ਪਰ ਵਿਹਾਰਕ ਤੌਰ ਤੇ ਜਿਨ੍ਹਾਂ ਤੋਂ ਤੁਸੀਂ ਭਾਰਤ ਦੇ ਵਿੱਚ ਇਹ ਆਸ ਕਰਦੇ ਹੋ ਜੀ ਉਹ ਖਾਲਸੇ ਨੂੰ ਪਹਿਲਾਂ ਹੀ ਬੜਾ ਸੈਕੂਲਰ ਔਰ ਮਹਾਨ ਸਮਝਦੇ ਨੇ, ਉਹ ਤੁਸੀਂ ਜੂਨ 84, ਨਵੰਬਰ 84 ਔਰ ਹੁਣ ਦੇ ਵਰਤਾਰੇ ਤੋਂ ਅੰਦਾਜ਼ਾ ਲਾ ਲਓ। ਆਦਰਸ਼ ਅਲਟੀਮੇਟਲੀ ਇਹੀ ਹੈ, ਦੁਨੀਆ ਦੇ ਵਿੱਚ ਸਰਬੱਤ ਦੇ ਭਲੇ ਦਾ ਖਾਲਸਾ ਰੋਲ ਮਾਡਲ ਹੈ। ਪਰ ਇਸ ਵੇਲੇ ਜਿਹੜੀ ਸਾਡੇ ਸਾਹਮਣੇ ਹਕੀਕਤ ਹੈ ਕਿ ਅਸੀਂ ਇੱਕ ਜੀਓਗ੍ਰਾਫੀਕਲ ਖਿੱਤਾ ਜਿੱਥੇ ਕਿ ਖਾਲਸੇ ਦੀ ਚੜ੍ਹਦੀ ਕਲਾ ਬੋਲਬਾਲਾ ਹੋਏ ਔਰ ਉਹਨੂੰ ਆਧਾਰ ਬਣਾ ਕੇ ਫਿਰ ਉਸ ਖਾਲਸੇ ਦੇ ਮਾਡਲ ਨੂੰ, ਜਿਹੜਾ ਇਨਸਾਨੀਅਤ ਦਾ ਮਾਡਲ ਹੈ, ਜਿਹੜਾ ਸੱਚਮੁੱਚ ਇਨਸਾਨੀਅਤ ਦੀ UN ਅਸੀਂ ਅੱਗੇ ਲਿਜਾ ਸਕਦੇ, ਉਸ ਤੋਂ ਬਿਨਾਂ ਇਹ ਸੰਭਵ ਨਹੀਂ ਹੈ। ਦਵਿੰਦਰ ਸੰਧੂ, ਸੁਖ ਸਿੰਘ, ਉਹਨਾਂ ਨੇ ਕਿਹਾ 1984 ਦੇ ਵਿੱਚ ਹਿੰਦੂਆਂ ਤੇ ਬਾਹਮਣਾਂ ਨੇ ਸਿੱਖਾਂ ਦੇ ਬੱਚੇ ਇਸ ਤਰ੍ਹਾਂ ਮਾਰੇ ਜਿਵੇਂ ਅੱਜ ਫਲਸਤੀਨ ਦੇ ਮਾਰੇ ਕਿਤੇ ਵੀ। ਜਦੋਂ ਵੀ ਇਸੇ ਲਈ ਇਹਦੇ ਬਾਵਜੂਦ ਕੁਛ ਦੀ ਸਾਨੂੰ ਰਾਏ ਸੀ ਜੀ ਪੋਲੀਟੀਕਲੀ ਬਿਲਕੁਲ ਨਿਊਟਰਲ ਹੋ ਜਾਣਾ ਚਾਹੀਦਾ। ਦੂਜਾ ਇਨਸਾਨੀ ਪੱਖ ਅਸੀਂ ਇਗਨੋਰ ਨਹੀਂ, ਇਨਸਾਨੀਅਤ ਦੇ ਲਈ ਤਾਂ ਅਸੀਂ ਜਿਉਂਦੇ ਹਾਂ। ਸਿੱਖ ਦਾ ਮਤਲਬ ਹੀ ਇਹ ਹੈ ਕਿ ਭਾਈ ਉਹਨੇ ਉਹ ਇਨਸਾਨੀਅਤ ਦਾ ਅਕਾਲ ਪੁਰਖ ਦੀ ਫੌਜ ਹੈ ਔਰ ਇਹ ਜਿਹੜਾ ਪਰਮਾਤਮਾ ਦੀ ਮੌਜ ਪੈਦਾ ਹੋਇਆ ਖਾਲਸਾ, ਖਲਕਤ ਦਾ ਦੁੱਖ ਦੇਖ ਕੇ ਉਹ ਇਹ ਕਹਿ ਕੇ ਜੀ ਕਿ ਨਹੀਂ ਮੈਨੂੰ ਇਹ ਮੇਰਾ ਨਹੀਂ ਹੈ ਕੱਪ ਆਫ ਟੀ, ਨਹੀਂ ਇਵੇਂ ਨਹੀਂ ਹੋ ਸਕਦਾ। ਰਾਜਵਿੰਦਰ ਸਿੰਘ ਫਤਿਹ ਬੁਲਾਉਂਦੇ ਨੇ, ਕਹਿੰਦੇ ਡਾਕਟਰ ਸਾਹਿਬ ਦੇਰ ਇਜ਼ ਏ ਮੈਪ ਸਰਕੂਲੇਟਿੰਗ ਵਿਚ ਸ਼ੋਜ਼ future of Gaza shopping center etc. Gaza people claim this is the reason they are attacked. Actually ਅੱਜ ਕਰਨ ਥਾਪਰ ਦੇ ਨਾਲ ਇੰਟਰਵਿਊ 'ਚ ਉਹਨਾਂ ਦਾ ਸਾਬਕਾ ਐਂਬੈਸਡਰ ਕਹਿ ਰਿਹਾ ਸੀ ਕਿ ਜੀ ਇਹ ਇੱਕ ਵਾਰੀ ਆਇਆ ਸੀ, ਇਹਨੂੰ ਹਮਸ ਤੋਂ ਮੁਕਤ ਕਰਾ ਲਿਆ, ਫਿਰ ਇੱਥੇ ਬੀਚਿਸ ਬਣ ਗਈਆਂ, ਮਾਲ ਬਣ ਗਏ, ਇੱਥੇ ਦੂਜਾ ਹੋਏਗਾ, ਟੂਰਿਜ਼ਮ ਆਏਗਾ ਜਾਂ ਦੂਜਾ, ਸੋ ਏਜੰਡਾ ਹੀ ਹੋ ਰਿਹਾ। ਬਿਲਕੁਲ ਠੀਕ ਹੈ ਜਿਹੜਾ ਸਾਹਿਬ ਨੇ। ਬਰਾੜ ਸੁਖਜੀਵਨ ਸਿੰਘ ਔਰ ਕਰੇਗਾ ਰਾਜ ਖਾਲਸਾ ਕਹਿੰਦੇ ਨੇ ਹਾਥੀ ਦੀ ਪੈੜ ਵਿੱਚ ਸਾਰੀਆਂ ਪੈੜਾਂ, ਆਜ਼ਾਦੀ ਹੀ ਪੰਜਾਬ ਦਾ ਹੱਲ, ਅੱਜ ਲੈ ਲਓ ਜਾਂ ਕੱਲ। ਬਿਲਕੁਲ ਠੀਕ ਫਰਮਾਇਆ। ਜ਼ੁਬੇਰ ਖਾਨ ਉਹਨਾਂ ਨੇ ਵੀ 100 ਕਰਕੇ ਉਂਗਲ ਚੁੱਕੀ ਹੈ, ਪਤਾ ਨਹੀਂ ਕੀ ਮਤਲਬ ਹੈ ਸਿੰਬਲ ਦਾ। 100% ਹਾਂ, ਜਿਵੇਂ ਹਿੰਦੂ ਅਤੇ ਹਿੰਦੂਤਵ ਵੀ ਅੰਦਰ ਖਾਤੇ ਇੱਕ ਹਨ, ਉਵੇਂ ਯਹੂਦੀ ਅਤੇ ਜ਼ਾਇਨਿਸਟਿਕ ਹਨ। ਗੁੱਡ ਕੌਪ ਬੈਡ ਕੌਪ, ਕੁਆਇਟ ਮੇਕ ਸੈਂਸ। ਇਹ ਦੀਪ ਸਿੰਘ ਕਹਿੰਦਾ ਇਜ਼ਰਾਈਲੀਆਂ ਨੇ ਹਿਟਲਰ ਦੇ ਰਿਕਾਰਡ ਤੋੜਨੇ ਹਨ ਜ਼ੁਲਮ ਕਰਨ ਵਿੱਚ,
ਫਿਰ ਉਹਨਾਂ ਨੇ ਕਿਹਾ ਕਿ ਅਮਰੀਕਾ 6 ਸਾਲ ਦਾ ਬੱਚਾ ਹੀਟ ਕ੍ਰਾਈਮ ਦਾ ਸ਼ਿਕਾਰ ਹੋਇਆ ਜੋ ਬਹੁਤ ਮਾੜਾ ਹੋਇਆ। ਇਹ ਮਾਲਕ ਮਕਾਨ ਗੋਰੇ ਨੇ 75 ਸਾਲਾਂ ਦਾ, ਉਹਨੇ ਇੱਕ ਮਾਂ ਨੂੰ ਸਟੈਬ ਕੀਤਾ, ਬੱਚਾ 6 ਮਹੀਨੇ ਦਾ ਜਿਹੜਾ ਵਿਚਾਰਾ ਜੇ ਕੁਝ ਦਿਨ ਪਹਿਲਾਂ ਜਨਮ ਦਿਨ ਮਨਾ ਕੇ ਹਟਿਆ ਸੀ, 32 ਕੇ 34 ਉਹਨੂੰ ਜਿਹੜੇ ਉਹਨੇ ਸਟੈਬ ਕੀਤਾ। ਉਹ ਮਾਲਕ ਮਕਾਨ ਕਿਰਾਏਦਾਰ ਨੂੰ, ਉਹ ਬੀਬੀ ਨੂੰ ਵੀ, ਬੀਬੀ ਤਾਂ ਸੀਰੀਅਸ ਹਾਲਤ 'ਚ ਹੈ ਤੇ ਬੱਚਾ ਜਿਹੜਾ ਹੈ ਉਸ ਨੂੰ ਇੰਨੀ ਨਫ਼ਰਤ ਚਾਰਜ ਫੇਰ। ਜੀ ਰਾਜ ਸਾਹਿਬ, ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਸੋ ਇਸ ਤਰ੍ਹਾਂ ਆਪਣੇ ਵਿਊਅਰਸ ਕੋਲ ਨੇ ਇਜਾਜ਼ਤ। ਵਿਊਅਰਸ, ਸਾਡੇ ਪ੍ਰੋਗਰਾਮ ਦਾ ਸਮਾਂ ਇੱਥੇ ਮੁੱਕਦਾ। ਤੁਸੀਂ ਆਪਣੀ ਰਾਏ ਤੇ ਸੁਝਾਅ ਸਾਨੂੰ ਭੇਜਣਾ ਭੁੱਲਣਾ ਸਾਡੇ ਇਸ ਪਤੇ ਤੇ sos@tv84.tv ਤੇ ਅਸੀਂ ਆਪਣਾ ਪ੍ਰੋਗਰਾਮ ਲੈ ਕੇ ਫਿਰ ਦੁਬਾਰਾ ਤੁਹਾਡੇ ਸਾਹਮਣੇ ਹੋਵਾਂਗੇ। ਤਦ ਤੱਕ ਲਈ ਮੈਨੂੰ ਤੇ ਆਪਣਾ ਸੁਣਾ ਗਿਆ ਤੋਂ ਦੇਖਦੇ ਰਹੋ TV4 ਬੁਲਾ ਦਿਓ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਰੱਬ ਰਾਖਾ।